है श्रोते प्रोग्राम लैके हाजिर हो चुके हैं अपडेट अमेरिका। मेरे नाल जुड़ चुके हैं हरजोत सिंह खालसा जी। स्वागत है, सत श्री अकाल। ਧੰਨਵਾਦ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਸਰੋਤਿਓ। ਜਿੰਨੇ ਵੀ ਸਾਡੇ ਸਰੋਤੇ ਜਿਹੜੇ ਹੈਗੇ ਆ ਸਾਰੇ ਹੀ AM FM ਸਟੇਸ਼ਨ, ਘਰਾਂ 'ਚ ਰੇਡੀਓ ਸੈਟਸ ਤੇ ਆਈਫੋਨ ਐਂਡਰਾਇਡ ਦੀ ਐਪਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ ਤੇ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਸਰੋਤਿਓ। ਅੱਜ ਜੂਨ ਦੀ 21 ਤਰੀਕ ਆ ਤੇ ਦਿਨ ਜਿਹੜਾ ਉਹ ਸ਼ੁੱਕਰਵਾਰ ਆ जी। तो प्रोग्राम शुरू करने तो पहले साढ़े अज के स्पॉन्सर्स का धन्यवाद करते जाइए। खालसा इंश्योरेंस एजेंसी वाले जिन्होंने कोलों तुसीं हर एक तरीके की इंश्योरेंस करवा सकते हो। इंश्योरेंस बारे पता करने लिए कॉल करो नंबर 408 272 2500 ਦੇ ਉੱਤੇ। ਇਸ ਦੇ ਨਾਲ ਮਨਜੀਤ ਸਿੰਘ, ਨਰਿੰਦਰ ਕੌਰ ਕਲਾਰਕ ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਗੁਰਮੀਤ ਸਿੰਘ ਗਿੱਲ ਕਲੋਵਿਸ, ਸਤਨਾਮ ਸਿੰਘ ਯੂਬਾ ਸਿਟੀ, ਬੀਸਲਾ ਪਰਿਵਾਰ ਫਰੈਜ਼ਨੋ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ, ਬਿੰਦਰ ਧਾਲੀਵਾਲ ਬੇਕਰਸਫੀਲਡ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ ਜੀ। ਸਭ ਤੋਂ ਪਹਿਲਾਂ ਜਿਹੜੀਆਂ ਖਬਰਾਂ ਆ ਉਹਨਾਂ ਵੱਲ ਆਈਏ ਤੇ ਕਹਿੰਦੇ ਵੀ ਕੱਲ੍ਹ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਪਹਿਲਾਂ ਈਰਾਨ ਦੇ ਉੱਤੇ ਅਟੈਕ ਕਰਨ ਨੂੰ ਸਾਈਨ ਕਰ ਦਿੱਤੇ ਸੀ, ਪਰ ਉਸ ਤੋਂ 10 ਮਿੰਟਾਂ ਬਾਅਦ ਕਹਿੰਦੇ ਵੀ ਮੈਂ ਜਨਰਲ ਜਿਹੜੇ ਆ ਉਹਨਾਂ ਨਾਲ ਗੱਲਬਾਤ ਕੀਤੀ ਵੀ ਜਿਹੜੀ 3 ਜਗ੍ਹਾ 'ਤੇ ਉਹਨਾਂ ਨੇ ਅਟੈਕ ਕਰਨਾ ਸੀ ਵੀ ਉੱਥੇ ਕਿੰਨੇ ਆਮ ਲੋਕਾਂ ਦੀਆਂ ਜਿਹੜੀਆਂ ਮੌਤਾਂ ਹੋ ਸਕਦੀਆਂ, ਤੇ ਉਹਨਾਂ ਨੇ ਕਿਹਾ ਵੀ 150 ਦੇ ਕਰੀਬ ਲੋਕਾਂ ਦੀ ਮੌਤ ਹੋ ਸਕਦੀ ਆ। ਤੇ ਫਿਰ ਪ੍ਰੈਜ਼ੀਡੈਂਟ ਟਰੰਪ ਕਹਿੰਦੇ ਵੀ ਇੱਕ ਡਰੋਨ ਨੂੰ ਸਿੱਟਣ ਦੇ ਲਈ 150 ਲੋਕਾਂ ਨੂੰ ਮਾਰਨਾ ਜਿਹੜਾ ਉਹ ਸਹੀ ਨਹੀਂ ਹੈਗਾ, ਤੇ ਉਸ ਨੂੰ ਜਿਹੜਾ ਵਿਡਰਾ ਕਰ ਲਿਆ ਹੈਗਾ। ਸੋ ਬਹੁਤ ਸਾਰੇ ਜਿਹੜੇ ਨਿਊਜ਼ਪੇਪਰਸ ਆ ਉਹ ਇਹ ਵੀ ਕਹਿ ਰਹੇ ਆ ਵੀ ਅਗਰ ਅਮਰੀਕਾ ਨਹੀਂ ਅਟੈਕ ਕਰਦਾ, ਇਸੇ ਤਰ੍ਹਾਂ ਹੋਲਡ ਰੱਖਦਾ ਆ, ਤੇ ਈਰਾਨ ਦੇ ਉੱਤੇ ਪ੍ਰੈਸ਼ਰ ਬਹੁਤ ਬਣਿਆ ਹੋਇਆ ਤੇ ਆਲਰੇਡੀ ਫਾਈਨੈਂਸ਼ੀਅਲੀ ਉਹ ਕਾਫੀ ਹਿੱਟ ਹੋ ਰਿਹਾ ਤੇ ਲੜਾਈ ਲੜਨ ਤੋਂ ਬਚਿਆ ਜਾ ਸਕਦਾ ਹੈ। ਬਿਲਕੁਲ ਚੰਗੀ ਗੱਲ ਹੈ। ਇਹ ਚੀਜ਼ ਹੈ ਜਿਸ ਦੇ ਲਈ ਮੈਨੂੰ ਲੱਗਦਾ ਵੀ ਬਹੁਤੇ ਲੋਕ ਇਹਨਾਂ ਦੇ ਨਾਲ ਜਿਹੜੇ ਆ ਉਹ ਸਾਥ ਵੀ ਦੇਣਗੇ ਵੀ ਲੜਾਈ ਤੋਂ ਜਿਹੜਾ ਪਰੇ ਹੀ ਰੱਖਿਆ ਜਾਵੇ। ਕੀ ਪਤਾ ਕੋਈ ਇਸ ਦੇ ਪਿੱਛੇ ਹੋਰ ਵੀ ਕੂਟਨੀਤਿਕ ਜਿਹੜੀ ਆ ਉਹ ਨਾਲ ਚੱਲ ਰਹੀ ਹੋਵੇ ਵੀ ਭਾਈ ਤੁਹਾਨੂੰ ਅਸੀਂ ਬਖਸ਼ਤਾ ਆ ਇਸ ਹਮਲਾ ਕਰਨ ਤੋਂ, ਵੀ ਤੁਸੀਂ ਸੁਧਰ ਜਾਓ, ਨਹੀਂ ਤਾਂ ਜੇ ਹਮਲਾ ਕਰਨਾ ਚਾਹੇ ਤਾਂ ਅਸੀਂ ਕਰ ਵੀ ਸਕਦੇ ਹਾਂ। ਜਿੱਦਾਂ ਤੁਸੀਂ ਦੱਸਿਆ ਵੀ ਕੱਲ੍ਹ ਪਲਾਨ ਜਿਹੜਾ ਉਹ ਬਣ ਗਿਆ ਸੀਗਾ 3 ਥਾਵਾਂ ਦੇ ਉੱਤੇ ਹਮਲਾ ਕਰਨ ਦਾ। ਫਿਰ 10 ਮਿੰਟ ਰਹਿੰਦੇ ਸੀ ਜਦੋਂ ਇਹ ਲਾਂਚ ਕਰਨਾ ਸੀਗਾ, ਉਸ ਤੋਂ ਪਹਿਲਾਂ ਕਮਾਂਡਰ ਇਨ ਚੀਫ ਜਿਹੜੇ ਆ ਡੋਨਲਡ ਟਰੰਪ, ਉਹਨਾਂ ਨੇ ਇਸ ਨੂੰ ਜਿਹੜਾ ਉਹ ਰੋਕ ਦਿੱਤਾ ਸੀਗਾ ਵੀ ਜਾਨੀ ਨੁਕਸਾਨ ਜਿਹੜਾ ਆ ਆਮ ਲੋਕਾਂ ਦਾ ਉੱਥੇ ਹੋ ਸਕਦਾ ਹੈ। ਆਈ ਥਿੰਕ ਇਹੀ ਜਿਹੜੀ ਸੋਚ ਇਹਨਾਂ ਨੂੰ ਇੱਕ ਸਾਊਦੀ ਅਰੇਬੀਆ ਦੇ ਬਾਬਤ ਵੀ ਜਿਹੜੀ ਨਾਲ ਦੇ ਨਾਲ ਰੱਖਣੀ ਚਾਹੀਦੀ ਆ ਵੀ ਜਿਹੜੇ ਉਹ ਉੱਥੇ ਹਥਿਆਰ ਉਹਨਾਂ ਨੂੰ ਵੇਚੇ ਜਾ ਰਹੇ ਆ, ਵੀ ਜਿਹੜੇ ਯਮਨ ਦੇ ਵਿੱਚ ਆਮ ਲੋਕਾਂ ਦਾ ਉੱਥੇ ਘਾਣ ਕੀਤਾ ਜਾ ਰਿਹਾ ਆ ਉਹਨਾਂ ਹੀ ਹਥਿਆਰਾਂ ਦੇ ਨਾਲ, ਵੀ ਉਸ ਦੇ ਉੱਤੇ ਵੀ ਜਿਹੜਾ ਉਹ ਦੇਖਣ। ਸੋ ਉਸ ਦੇ ਬਾਬਤ ਹੀ ਜਿਹੜਾ ਹਰਜੋਤ ਸਿੰਘ ਜੀ ਇਹ ਵੀ ਖਬਰ ਆਈ ਹੈ ਵੀ ਜਿਹੜੇ ਈਰਾਨ ਦੇ ਅੰਬੈਸਡਰ ਹੈਗੇ ਅਮਰੀਕਾ ਦੇ ਵਿੱਚ, ਉਹਨਾਂ ਨੇ ਵੀ ਬਿਆਨ ਦਿੱਤਾ ਆ ਉਹ ਵੀ ਇਹ ਅਮਰੀਕਾ ਦੇ ਕਹਿੰਦੇ ਹੱਥਵਾਸੀ ਆ ਵੀ ਇਸ ਜਿਹੜਾ ਜੋ ਵੀ ਵਿਵਾਦ ਚੱਲ ਰਿਹਾ ਵੀ ਉਸ ਨੂੰ ਵਧਾਉਣਾ ਆ ਕਿ ਘਟਾਉਣਾ ਆ। ਜੇ ਉਹ ਹਮਲਾ ਕਰਦੇ ਆ ਅੱਗੋਂ ਤਾਂ ਜੇ ਅਮਰੀਕਾ ਵਾਲੇ ਹਮਲਾ ਕਰਦੇ ਆ ਤਾਂ ਫਿਰ ਇਹ ਇੱਕ ਜਿਹੜੀ ਵੱਡੀ ਜਿਹੜੀ ਯੰਗ ਵੱਲ ਨੂੰ ਜਿਹੜਾ ਕੰਮ ਆ ਉਹ ਵੱਧ ਸਕਦਾ ਆ। ਸਾਊਦੀ ਅਰੇਬੀਆ ਦੇ ਟੈਂਕਰਸ ਦੇ ਉੱਤੇ ਹਮਲਾ ਹੋਇਆ ਆ ਤੇ ਉਹ ਅਮਰੀਕਾ ਉੱਤੇ ਹਮਲੇ ਦੇ ਬਰਾਬਰ ਤਾਂ ਨਹੀਂ ਮੰਨਿਆ ਜਾ ਸਕਦਾ, ਪਰ ਇੱਕ ਅਨਮੈਨਡ ਜਿਹੜਾ ਡਰੋਨ ਕੱਲ੍ਹ ਆ ਉਹ ਈਰਾਨ ਦੇ ਜਿਹੜੇ ਫੋਰਸਿਸ ਆ ਉਹਨਾਂ ਨੇ ਅਮਰੀਕਾ ਦਾ ਸਿੱਟ ਲਿਆ ਸੀ। ਉਸ ਤੋਂ ਬਾਅਦ ਦੇ ਵਿੱਚ ਦੇਖੋ ਕਾਫੀ ਐਸਕਲੇਸ਼ਨ ਜਿਹੜੀ ਹੋ ਗਈ ਸੀ, ਪਰ ਰਾਸ਼ਟਰਪਤੀ ਟਰੰਪ ਨੇ ਹੱਥ ਜਿਹੜੇ ਉਸ ਚੀਜ਼ ਦੇ ਵਿੱਚ ਆਪਣੇ ਪਿੱਛੇ ਖਿੱਚ ਲਏ ਜੀ। ਸੈਕਟਰੀ ਆਫ ਸਟੇਟ ਜਿਹੜੇ ਮਾਈਕ ਪੋਂਪੀਓ ਆ ਉਹਨਾਂ ਨੇ ਇਰਾਨੀਅਨਸ ਨੂੰ ਕਿਹਾ ਆ ਵੀ ਆਉਣ ਵਾਲੇ ਸਮੇਂ ਦੇ ਵਿੱਚ ਜੇ ਇੱਕ ਵੀ ਬੰਦੇ ਦੀ ਅਮਰੀਕਨ ਸਰਵਿਸ ਮੈਂਬਰ ਦੀ ਡੈਥ ਹੁੰਦੀ ਆ ਤੇ ਆਪਾਂ ਲੜਾਈ ਜਿਹੜੀ ਆ ਉਹ ਤੋਂ ਝਿਜਕਾਂਗੇ ਨਹੀਂ। ਤੇ ਜੈਪਨੀਜ਼ ਪ੍ਰਾਈਮ ਮਿਨਿਸਟਰ ਜਿਹੜੇ ਸ਼ਿੰਜੋ ਐਬੇ ਆ ਉਹਨਾਂ ਨੇ ਕਿਹਾ ਵੀ ਮੈਂ ਜਿਹੜਾ ਈਰਾਨ ਦਾ ਖਮੇਨੀ ਹੈਗਾ ਉਹਦੇ ਨਾਲ ਗੁੱਡ ਫੇਥ ਐਫਰਟ ਕਰਕੇ ਮੀਡੀਏਟ ਕਰੂੰਗਾ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਿਸੇ ਤਰ੍ਹਾਂ ਦੀ ਜਿਹੜੀ ਆ ਈਰਾਨ ਤੇ USA ਜਾਂ USA ਦੇ ਜਿਹੜੇ ਫਰੈਂਡਲੀ ਕੰਟਰੀਜ਼ ਆ ਉਹਨਾਂ ਦੇ ਨਾਲ ਕਨਫਰੰਟੇਸ਼ਨ ਨਾ ਹੋਵੇ। ਜੀ ਜੀ ਜੀ। ਅਗਲੀ ਜਿਹੜੀ ਆਪਾਂ ਹਰਜੋਤ ਸਿੰਘ ਦੀ ਗੱਲ ਕਰਦੇ ਹਾਂ, ਹਾਂਗਕਾਂਗ ਤੋਂ ਜਿਹੜੀ ਖਬਰ ਆ ਰਹੀ ਕਹਿੰਦੇ ਵੀ ਉੱਥੋਂ ਦੇ ਜਿਹੜੇ ਪ੍ਰੋਟੈਸਟ ਆ ਉਹ ਲਗਾਤਾਰ ਜਿਹੜੇ ਆ ਉਹ ਚੱਲ ਰਹੇ ਨੇ ਤੇ ਪ੍ਰੋਟੈਸਟਰ ਕਹਿੰਦੇ ਆ ਵੀ ਅਜੇ ਪਿੱਛੇ ਹਟਣ ਦਾ ਜਿਹੜਾ ਨਾਮ ਨਹੀਂ ਲੈ ਰਹੇ ਤੇ ਜਿਹੜੀ ਪੁਲਿਸ ਆ ਉਹਨਾਂ ਤੋਂ ਉਹ ਮਾਫੀ ਦੀ ਮੰਗ ਕਰੀ ਬੈਠੇ ਆ ਵੀ ਜਿਸ ਤਰੀਕੇ ਦੇ ਹਿੰਸਕ ਜਿਹੜੀਆਂ ਮਤਭੇਦ ਜਿਹੜੀਆਂ ਹੋਈਆਂ ਆਪਸ ਦੇ ਵਿੱਚ ਭੇੜਾਂ ਹੋਈਆਂ ਆ ਵੀ ਜਿਸ ਦੇ ਵਿੱਚ ਪ੍ਰੋਟੈਸਟਰ ਦਾ ਕਈਆਂ ਦਾ ਉਹਨਾਂ ਨੂੰ ਸੱਟਾਂ ਵੀ ਜਿਹੜੀਆਂ ਲੱਗੀਆਂ ਆ, ਦਰਜਨ ਤੋਂ ਵੱਧ ਲੋਕ ਜਿਹੜੇ ਉਸ ਦੇ ਵਿੱਚ ਕਹਿੰਦੇ ਇੰਜਰਡ ਹੋਏ ਨੇ, ਵੀ ਉਹ ਮਾਫੀ ਜਿਹੜੇ ਉਹ ਮੰਗਣ। ਆਲਰੇਡੀ ਜਿਹੜੇ ਬੀਜਿੰਗ ਬੈਕਡ ਚਾਈਨਾ ਦੇ ਬੈਕਡ ਜਿਹੜੇ ਅਫੀਸ਼ੀਅਲ ਹੈਗੀ ਆ ਜਿਹੜੀ ਉੱਥੋਂ ਦੀ ਮੇਨ ਐਗਜ਼ੀਕਿਊਟਿਵ ਹੈਗੀ ਆ
ਉਸਨੇ ਇਹ ਤਾਂ ਕਹਿ ਦਿੱਤਾ ਵੀ ਅਸੀਂ ਹਾਲ ਦੀ ਘੜੀ ਇਸ ਐਕਸਟ੍ਰੈਡੀਸ਼ਨ ਹਵਾਲਗਿਰੀ ਵਾਲੇ ਮੁੱਦੇ ਨੂੰ ਸ਼ੈਲਫ ਕਰ ਰਹੇ ਹਾਂ, ਰੋਕ ਰਹੇ ਹਾਂ, ਪਰ ਉਹ ਆਪ ਅਸਤੀਫਾ ਦੇਣ ਤੋਂ ਮੁਨਕਰ ਉਹ ਹੈਗੀ ਆ। ਸੋ ਪ੍ਰੋਟੈਸਟਰਸ ਪਰ ਲਗਾਤਾਰ ਜਿਹਦੇ ਵਿੱਚ ਬਹੁਤਾਤ ਦੇ ਵਿੱਚ ਸਟੂਡੈਂਟਸ ਹੈਗੇ ਨੇ, ਉਹ ਲਗਾਤਾਰ ਅਜੇ ਵੀ ਪ੍ਰੋਟੈਸਟ ਕਰ ਰਹੇ ਆ ਵੀ ਪੁਲਿਸ ਵੀ ਜਿਹੜੀ ਮਾਫੀ ਮੰਗੀ ਵੀ ਜਿਹੜਾ ਉਹਨਾਂ ਨੇ ਪ੍ਰੋਟੈਸਟਰ ਦੇ ਖਿਲਾਫ ਅਤਿਆਚਾਰ ਕੀਤਾ ਆ। ਜੀ, ਤੇ ਅਗਲੀ ਖਬਰ ਵੱਲ ਚੱਲੀਏ। ਜਿਹੜੀ US ਦੀ ਸੁਪਰੀਮ ਕੋਰਟ ਆ, ਉਹਨਾਂ ਨੇ ਕਹਿੰਦੇ ਵੀ ਇੱਕ ਬਲੈਕ ਇਨਮੇਟ ਜਿਹੜਾ ਸੀ ਉਹਨੂੰ ਜਿਹੜੀ ਕਨਵਿਕਸ਼ਨ ਹੋਈ ਸੀ ਮਰਡਰ ਦੇ ਵਿੱਚ, ਤੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਦੇ ਦੋਨੋਂ ਹੀ ਜਿਹੜੇ ਜੱਜ ਅਪੁਆਇੰਟਡ ਹੈਗੇ ਆ, ਨੀਲ ਗੌਸ਼ਕ ਤੇ ਜੱਜ ਕੈਵਨਾ, ਦੋਨੋਂ ਜਿਹੜੇ ਆ ਇਸ ਵਾਰੀ ਸਪਲਿਟ ਨਜ਼ਰ ਆਏ। ਤੇ ਜਿਹੜੀ ਆ ਇਹ ਉਹਨਾਂ ਦੀ ਰੂਲਿੰਗ ਆ 7-2 ਦੇ ਨਾਲ ਉਹਨਾਂ ਨੇ ਓਪੀਨੀਅਨ ਦਿੱਤਾ ਹੈਗਾ ਆ। ਤੇ ਕੋਰਟ ਨੇ ਜਿਹੜੀ ਕਨਵਿਕਸ਼ਨ ਪ੍ਰੋਸੀਕਿਊਟਰਸ ਦੀ ਐਫਰਟ ਕਹਿੰਦੇ ਇਹ ਸੀ ਵੀ ਕਿਸੇ ਤਰ੍ਹਾਂ ਦਾ ਕੋਈ ਕਾਲੇ ਮੂਲ ਦਾ ਬੰਦਾ ਜਿਹੜਾ ਹੈ ਯੂਰੀ ਦੇ ਵਿੱਚ ਨਾ ਬੈਠੇ। ਜਿਹੜਾ ਕਰਟਸ ਫਲਾਵਰ ਦਾ ਕੇਸ ਸੀਗਾ 1996 ਤੋਂ ਹੀ ਉਹਨਾਂ ਨੇ ਟਰਾਈ ਕੀਤਾ ਸੀ, ਪਰ ਉਹਨੂੰ ਥਰੋ ਕਰ ਦਿੱਤਾ ਹੈਗਾ। ਜੀ ਬਿਲਕੁਲ, ਉਹਨਾਂ ਨੇ ਕਨਵਿਕਸ਼ਨ ਜਿਹੜੀ ਉਹ ਥਰੋ ਕਰ ਦਿੱਤੀ ਆ। 6 ਵਾਰੀ ਮਿਸੀਸਿਪੀ ਨੇ ਇਸ ਬੰਦੇ ਨੂੰ ਟਰਾਇਲ ਜਿਹੜਾ ਇਸ ਦੇ ਉੱਤੇ ਕੀਤਾ ਸੀਗਾ, ਤੇ ਹਰ ਵਾਰੀ ਜਿਹੜੇ ਕਹਿੰਦੇ ਵੀ ਬਲੈਕ ਜੂਰਰ ਆ ਉਹਨਾਂ ਨੂੰ ਉਸ ਦੇ ਵਿੱਚ ਆਉਣ ਨਹੀਂ ਦਿੱਤਾ ਗਿਆ। ਤੇ ਜਦੋਂ ਅਖੀਰਲੀ ਵਾਰੀ ਆਈ ਥਿੰਕ ਕੀਤਾ ਤਾਂ ਸ਼ਾਇਦ ਇੱਕ ਜਣਾ ਉਸ ਦੇ ਵਿੱਚ ਸੀਗਾ, ਪਰ ਇਸ ਦੇ ਬਾਵਜੂਦ ਵੀ ਜਿਹੜਾ ਉਸ ਨੂੰ ਮਰਡਰ ਦਾ ਦੋਸ਼ੀ ਜਿਹੜਾ ਪਾਇਆ ਗਿਆ ਸੀ। ਇਸ ਦੇ ਵਿੱਚ ਬ੍ਰੈਟ ਕੈਵਨਾ ਨੇ ਇਸ ਕਨਵਿਕਸ਼ਨ ਨੂੰ ਟੌਸ ਕਰਨ ਦੇ ਹੱਕ ਦੇ ਵਿੱਚ ਪਾਈ ਸੀ, ਤੇ ਉੱਧਰ ਜਿਹੜੇ 2 ਜੱਜ ਸੀਗੇ ਜਿਨ੍ਹਾਂ ਵਿੱਚ ਸਭ ਤੋਂ ਪੁਰਾਣੇ ਤੇ ਓਨਲੀ ਬਲੈਕ ਜਿਹੜੇ ਜਸਟਿਸ ਹੈਗੇ ਨੇ ਕਲੈਰੈਂਸ ਥਾਮਸ, ਤੇ ਰਾਸ਼ਟਰਪਤੀ ਟਰੰਪ ਦੇ ਦੁਆਰਾ ਪਹਿਲੋਂ ਜਿਹੜੇ ਲਾਏ ਗਏ ਜਸਟਿਸ ਨੀਲ ਗੌਰਸਚ, ਉਹਨਾਂ ਨੇ ਇਸ ਕਨਵਿਕਸ਼ਨ ਨੂੰ ਬਰਕਰਾਰ ਰੱਖਣ ਦੇ ਹੱਕ ਦੇ ਵਿੱਚ ਵੋਟ ਆ ਉਹ ਪਾਈ ਸੀਗੀ। ਸੋ ਬਿਲਕੁਲ ਜੱਜ ਕੈਵਨਾ ਜਿਹੜੇ ਆ ਉਹਨਾਂ ਨੇ ਇਹ ਕਿਹਾ ਵੀ ਜਿਹੜੀ ਸਟੇਟ ਹੈਗੀ ਆ ਉਹਨਾਂ ਨੇ ਵਾਰ-ਵਾਰ ਟਰਾਈ ਕੀਤੀ ਆ ਵੀ ਜਿਹੜੇ ਬਲੈਕ ਇੰਡੀਵਿਜੂਅਲਸ ਆ ਉਹਨਾਂ ਨੂੰ ਜਿਹੜੇ ਯੂਰੀ ਦੇ ਵਿੱਚ ਨਾ ਇਨਕਲੂਡ ਕੀਤਾ ਜਾਵੇ, ਤਾਂ ਕਿ ਜਿਹੜਾ ਕਰਟਸ ਫਲਾਵਰ ਆ ਉਹਨੂੰ ਚਾਰਜ ਕੀਤਾ ਜਾਵੇ। ਕਹਿੰਦੇ ਵੀ ਇਹ ਬਹੁਤ ਮਾੜੀ ਗੱਲ ਹੈਗੀ ਆ ਵੀ ਸਾਰੇ ਹੀ ਉਹ ਵਾਈਟ ਯੂਰੀ ਜਿਹੜੀ ਆ ਉਹ ਰੱਖਣੀ ਚਾਹੁੰਦੇ ਸੀ। ਜੀ ਜੀ, ਅਗਲੀ ਜਿਹੜੀ ਆਪਾਂ ਹਰਜੋਤ ਸਿੰਘ ਜੀ ਖਬਰ ਕਰਦੇ ਹਾਂ, ਕਹਿੰਦੇ ਵੀ ਫਿਲਾਡੈਲਫੀਆ ਐਨਰਜੀ ਸੋਲਿਊਸ਼ਨ ਦੀ ਰਿਫਾਈਨਰੀ ਆ ਉਸ ਦੇ ਵਿੱਚ ਅੱਜ ਇੱਕ ਧਮਾਕਾ ਜਿਹੜਾ ਆ ਉੱਥੇ ਦੇਖਿਆ ਗਿਆ। ਹੁਣ ਤੋਂ ਕੁਝ ਘੰਟੇ ਪਹਿਲਾਂ ਜਿਹੜਾ ਉਹ ਦੇਖਿਆ ਗਿਆ, ਤੇ ਜਿਹੜੇ ਨੈਸ਼ਨਲ ਵੈਦਰ ਸਰਵਿਸ ਦੇ ਸੈਟੇਲਾਈਟ ਦੇ ਵਿੱਚ ਵੀ ਕਹਿੰਦੇ ਇਸ ਧਮਾਕੇ ਨੂੰ ਨੋਟ ਕੀਤਾ ਗਿਆ ਵੀ ਉਸ ਦੇ ਸਿਗਨੇਚਰ ਆ ਉਹ ਆਏ ਸੀਗੇ। ਤੇ ਹੀਟ ਸਿਗਨੇਚਰ ਉੱਦਾਂ ਕਹਿੰਦੇ ਮਤਲਬ ਕਿਉਂਕਿ ਆਲੇ ਦੁਆਲੇ ਵੀ ਬਾਕੀ ਹੀਟ ਦਾ ਜਿਹੜਾ ਉਹ ਦੇਖ ਰਿਹਾ ਸੀ, ਪਰ ਫਿਰ ਵੀ ਉਹਨਾਂ ਨੂੰ ਉਹ ਫਾਇਰ ਬਾਲ ਜਿਹੜੀ ਆ ਉਹ ਨਜ਼ਰ ਆਈ ਸੀਗੀ। ਸੋ ਕਾਫੀ ਵੱਡੀ ਫਾਇਰ ਜਿਹੜੀ ਆ ਫਿਲਾਡੈਲਫੀਆ ਐਨਰਜੀ ਵਾਲਿਆਂ ਦੇ ਸੋਲਿਊਸ਼ਨ ਵਾਲਿਆਂ ਦੀ ਰਿਫਾਈਨਰੀ ਦੇ ਉੱਤੇ ਅੱਜ ਜਿਹੜੀ ਉਹ ਲੱਗੀ ਆ। ਤੇ ਉਸ ਤੋਂ ਬਾਅਦ ਦੇ ਵਿੱਚ ਕਹਿੰਦੇ ਆ ਵੀ ਬਹੁਤ ਧਮਾਕੇ ਜਿਹੜੇ ਉਹ ਦੇਖੇ ਗਏ, ਕਿਉਂਕਿ ਬਰੂਦ ਹੀ ਆ, ਤੇਲ ਬਰੂਦ ਆ, ਤੇ ਜਦੋਂ ਅਚਾਨਕ ਅੱਗ ਪੈਂਦੀ ਆ ਤੇ ਉਦੋਂ ਫਿਰ ਧਮਾਕੇ ਬਹੁਤ ਜ਼ਿਆਦਾ ਹੁੰਦੇ ਨੇ। ਸੋ ਹਾਲ ਦੀ ਘੜੀ ਜਿਹੜੀ ਐਮਰਜੈਂਸੀ ਵਾਲੇ ਆ ਇਸ ਅੱਗ ਨੂੰ ਬੁਝਾਉਣ ਦੇ ਉੱਤੇ, ਕਾਬੂ ਪਾਉਣ ਦੇ ਉੱਤੇ ਜਿਹੜੀਆਂ ਕੋਸ਼ਿਸ਼ਾਂ ਆ ਉਹ ਕਰ ਰਹੇ ਆ। ਫਿਲਾਡੈਲਫੀਆ ਦੇ ਵਿੱਚ ਕਹਿੰਦੇ ਇਸ ਨੇ ਪੂਰੇ ਝਟਕੇ ਜਿਹੜੇ ਆ ਉਹ ਦਿੱਤੇ ਆ, ਤੇ ਹਾਲ ਦੀ ਘੜੀ ਕਹਿੰਦੇ ਵੀ ਕੋਈ ਮੇਜਰ ਇੰਜਰੀਜ਼ ਅਜੇ ਰਿਪੋਰਟ ਜਿਹੜੀਆਂ ਨਹੀਂ ਹੋਈਆਂ, ਪਰ ਅਜੇ ਅਰਲੀ ਹੋਊਗਾ ਕਹਿਣਾ, ਕਿਉਂਕਿ ਇਸ ਅੱਗ ਦੇ ਉੱਤੇ ਪੂਰੀ ਤਰ੍ਹਾਂ ਕਾਬੂ ਪਾਉਣ ਤੋਂ ਬਾਅਦ ਦੇ ਵਿੱਚ ਹੀ ਇਹ ਦੱਸਿਆ ਜਾ ਸਕਦਾ ਵੀ ਕੋਈ ਅੰਦਰ ਉੱਥੇ ਸੀਗਾ ਜਾਂ ਨਹੀਂ ਸੀਗਾ। ਜੇ ਕੋਈ ਹੈ ਤਾਂ ਕੀ ਜਿਹੜਾ ਨੁਕਸਾਨ ਆ ਉਹ ਹੋਇਆ ਆ। ਜੀ, ਅਗਲੀ ਖਬਰ ਜਿਹੜੀ ਆ ਉਹ ਡੋਮਿਨਿਕ ਰਿਪਬਲਿਕ ਤੋਂ ਆ ਰਹੀ ਆ। ਡੋਮਿਨਿਕ ਰਿਪਬਲਿਕ ਦੇ ਵਿੱਚ ਪਿਛਲੇ ਮਹੀਨਿਆਂ ਦੇ ਵਿੱਚ ਕਾਫੀ ਜਿਹੜੇ ਵਿਜ਼ਟਰਸ ਆ ਉਹਨਾਂ ਦੀਆਂ ਮੌਤਾਂ ਹੋਈਆਂ ਹੈਗੀਆਂ, ਮਿਸਟੀਰੀਅਸਲੀ ਜਿਹੜੀਆਂ ਉਹਨਾਂ ਦੀਆਂ ਡੈਥ ਹੋਈਆਂ, ਤੇ ਪਤਾ ਨਹੀਂ ਲੱਗ ਰਿਹਾ ਵੀ ਕਿਉਂ। ਜਿਹੜੀਆਂ ਇੱਕ ਹਾਰਟ ਅਟੈਕ ਹੋ ਜਾਂਦੇ ਆ ਉੱਥੇ ਜਿਹੜੇ ਵਿਜ਼ਿਟ ਕਰਨ ਗਏ ਹੁੰਦੇ ਆ, ਹੋਟਲ 'ਚ ਰਹਿੰਦੇ ਆ, ਤੇ ਉਹਨਾਂ ਦੀ ਮੌਤ ਹੋ ਜਾਂਦੀ ਆ। 2 ਹੋਰ ਅਮਰੀਕਨਸ, ਇੱਕ ਕੈਂਸਸ ਤੋਂ ਤੇ ਇੱਕ ਜਿਹੜਾ ਲੇਡੀ ਹੈਗੀ ਉਹ ਪੈਂਸਿਲਵੇਨੀਆ ਤੋਂ, ਉਹਨਾਂ ਦੀ ਡੋਮਿਨਿਕ ਰਿਪਬਲਿਕ ਦੇ ਵਿੱਚ ਜਿਹੜੀ ਆ ਮੌਤ ਹੋਈ ਹੈਗੀ ਆ। ਕ੍ਰਿਸ ਪਾਮਰ ਜਿਹੜਾ 41 ਸਾਲਾਂ ਦਾ ਆਰਮੀ ਵੈਟਰਨ ਕੈਂਸਸ ਤੋਂ ਸੀ, ਉਹਦੀ ਅਪ੍ਰੈਲ 18 2018 ਚ ਹੋਈ ਆ। ਤੇ ਬਾਰਬਰਾ ਡਾਇਨ ਮੈਸਰ ਮਿਸ਼ੈਲ ਜਿਹੜੀ ਆ 69 ਸਾਲਾਂ ਦੀ ਰਿਟਾਇਰਡ ਨਰਸ ਹੈਗੀ ਆ ਪੈਂਸਿਲਵੇਨੀਆ ਤੋਂ, ਉਹਦੀ ਸਤੰਬਰ 17 2016 ਚ ਹੋਈ ਹੈਗੀ ਆ। ਤੇ ਇਹ ਪਤਾ ਨਹੀਂ ਲੱਗ ਰਿਹਾ ਕਿਉਂ ਹੋ ਰਿਹਾ ਹੈਗਾ। ਤੇ ਡੋਮਿਨਿਕ ਰਿਪਬਲਿਕ ਦੀਆਂ ਜਿਹੜੀਆਂ ਅਥਾਰਟੀਜ਼ ਹੈਗੀਆਂ ਆ ਉਹ ਅੱਜ ਇੱਕ ਪ੍ਰੈਸ ਕਾਨਫਰੰਸ ਕਰਨ ਜਾ ਰਹੀਆਂ ਆ, ਜਿਹੜੀਆਂ ਪੇ US ਦੇ ਟੂਰਿਸਟ ਜਿਹੜੇ ਹੈਗੇ ਆ ਉਹਨਾਂ ਦੀਆਂ ਡੈਥਸ, ਉਹਨਾਂ ਦੀਆਂ ਮੌਤਾਂ ਕਿਉਂ ਹੋਈਆਂ ਹੈਗੀਆਂ। ਜੀ ਬਿਲਕੁਲ, ਉਹ ਅਮਰੀਕਾ ਵਾਲਿਆਂ ਨੂੰ ਰੋਕ ਰਹੇ ਆ ਵੀ ਤੁਸੀਂ ਕੀ ਇੱਧਰ ਐਵੇਂ ਪੁੱਛੀ ਜਾਂਦੇ ਆ। ਸੋ ਬਾਰ-ਬਾਰ ਹੋ ਰਿਹਾ। ਸੋ
ਜੇ ਕੋਈ ਉਧਰ ਨੂੰ ਜਾਣਾ ਹੈ ਜਾਂ ਤੁਹਾਡੇ ਕਿਸੇ ਨੇ ਜਾਣਾ ਹੈ ਵੀ ਭਾਈ ਧਿਆਨ ਰੱਖਣ ਵੀ ਇਹ ਉੱਥੇ ਪਤਾ ਨਹੀਂ ਕੀ ਕਾਰਨ ਆ ਵੀ ਅਮਰੀਕੀ ਜਿਹੜੇ ਟੂਰਿਸਟ ਉੱਥੇ ਜਾ ਰਹੇ ਉਹਨਾਂ ਦੀਆਂ ਮੌਤਾਂ ਹੋ ਰਹੀਆਂ। ਪਹਿਲੀ ਵਾਰੀ ਜਿਹੜਾ ਨਹੀਂ ਹੋਇਆ, ਲਗਾਤਾਰ ਥੋੜ੍ਹੇ ਸਮੇਂ ਦੇ ਵਿੱਚ ਕਈ ਮੌਤਾਂ ਜਿਹੜੀਆਂ ਅਮਰੀਕਨ ਟੂਰਿਸਟ ਦੀਆਂ ਉੱਥੇ ਹੋ ਚੁੱਕੀਆਂ ਨੇ। ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਕਰਦੇ ਜਾਈਏ, ਸੈਕਰਾਮੈਂਟੋ ਦੀ ਪੁਲਿਸ ਅਫਸਰ ਤਾਰਾ ਓਸੁਲਿਵਨ ਜਿਸ ਦਾ ਬੀਤੇ ਦਿਨਾਂ ਦੇ ਵਿੱਚ ਜਿਸ ਨੂੰ ਗੋਲੀ ਮਾਰ ਕੇ ਉਸ ਦੀ ਹੱਤਿਆ ਕਰ ਦਿੱਤੀ ਗਈ ਸੀ, ਉਸ ਦਾ ਜਿਹੜਾ ਕਥਿਤ ਦੋਸ਼ੀ ਐਡਲ ਸਮਬਰੈਨੋ ਰੈਮਸ 45 ਸਾਲਾਂ ਦਾ, ਉਸਨੇ ਕਹਿੰਦੇ ਵੀ ਕੱਲ ਦੇਰ ਰਾਤ ਸੈਕਰਾਮੈਂਟੋ ਪੁਲਿਸ ਦੇ ਸਾਹਮਣੇ ਜਿਹੜਾ ਆਤਮ ਸਮਰਪਣ ਉਹ ਕਰ ਦਿੱਤਾ ਸੀਗਾ। ਤਕਰੀਬਨ ਤੜਕੇ ਸਵੇਰੇ 2 ਵਜੇ ਦੀ ਇਹ ਜਿਹੜੀ ਖਬਰ ਆ ਉਹ ਆ ਰਹੀ ਆ ਤੇ ਹੁਣ ਉਸ ਦੇ ਉੱਤੇ ਜਿਹੜੇ ਮਰਡਰ ਚਾਰਜਸ ਜਿਹੜੇ ਉਹ ਲਾਏ ਗਏ ਨੇ। ਪੁਲਿਸ ਤੇ ਜੇਲ੍ਹ ਦੇ ਰਿਕਾਰਡ ਇਹ ਦੱਸਦੇ ਨੇ, ਕਹਿੰਦੇ 8 ਘੰਟੇ ਤੱਕ ਸਟੈਂਡ ਆਫ ਇਸ ਬੰਦੇ ਦੇ ਨਾਲ ਰਿਹਾ ਜਿਸ ਨੇ ਇਸ ਤਾਰਾ ਓਸੁਲਿਵਨ ਨਾਂ ਦੀ 26 ਸਾਲਾਂ ਦੀ ਰੂਕੀ ਪੁਲਿਸ ਅਫਸਰ ਸੈਕਰਾਮੈਂਟੋ ਪੁਲਿਸ ਡਿਪਾਰਟਮੈਂਟ ਦੀ ਉਸ ਦੀ ਹੱਤਿਆ ਕਰ ਦਿੱਤੀ ਸੀ। ਤੇ ਉਹਨੇ ਅਜੇ ਦਸੰਬਰ ਦੇ ਵਿੱਚ ਹੀ ਕਹਿੰਦੇ ਆ ਉਸਨੇ ਪੁਲਿਸ ਅਕੈਡਮੀ ਤੋਂ ਗ੍ਰੈਜੂਏਟ ਉਹ ਕੀਤਾ ਸੀਗਾ ਇੱਕ ਟ੍ਰੇਨਿੰਗ ਅਫਸਰ ਦੇ ਨਾਲ ਜਿਹੜੀ ਸੀਗੀ ਜਦ ਇਸ ਦੀ ਇਹ ਕੰਮ ਕਰਦੇ ਹੋਏ ਇਸ ਦੀ ਜਿਹੜੀ ਆ ਉਹ ਹੱਤਿਆ ਹੋ ਗਈ ਸੀਗੀ, ਹੱਤਿਆ ਕਰ ਦਿੱਤੀ ਗਈ ਸੀ। ਸੋ ਇਹ ਬਹੁਤ ਮੰਦਭਾਗੀ ਘਟਨਾ ਜਿਹੜੀ ਆ ਉਹ ਉੱਥੇ ਵਾਪਰੀ ਸੀਗੀ ਤੇ ਹੁਣ ਫਾਈਨਲੀ ਇਸ 45 ਸਾਲਾਂ ਦੇ ਰੈਮੋਸ ਨਾਂ ਦੇ ਬੰਦੇ ਨੂੰ ਪੁਲਿਸ ਨੇ ਜਿਹੜਾ ਹੈ ਹਿਰਾਸਤ ਦੇ ਵਿੱਚ ਰੱਖਿਆ ਗਿਆ ਆ। ਤੇ ਇਹ ਕਹਿੰਦੇ ਆ ਵੀ ਹੁਣ ਇਸ ਦੇ ਉੱਤੇ ਜਿਹੜੇ ਮਰਡਰ ਚਾਰਜਸ ਆ ਹੋ ਸਕਦਾ ਆ ਵੀ ਘੱਟੋ ਘੱਟ ਇਸ ਨੂੰ ਲਾਈਫ ਇੰਪ੍ਰਿਜ਼ਨਮੈਂਟ ਤਾਂ ਜਿਹੜੀ ਆ ਜੇ ਇਹਦੇ ਚਾਰਜਸ ਸਾਬਤ ਹੋ ਜਾਂਦੇ ਆ ਤਾਂ ਉਸ ਨੂੰ ਹੋ ਜਾਵੇਗੀ ਜੀ। ਅਗਲੀ ਖਬਰ ਜਿਹੜੀ ਆ ਸੈਨੋਜ਼ੇ ਤੇ ਆ ਰਹੀ ਆ। ਸੈਨੋਜ਼ੇ ਦੇ ਵਿੱਚ ਜਿਹੜੇ VTA ਦੇ ਬੱਸ ਡਰਾਈਵਰਸ ਆ ਤੇ ਲਾਈਟ ਰੇਲ ਦੇ ਆਪਰੇਟਰਸ ਹੈਗੇ ਆ, ਉਹ ਕਹਿੰਦੇ ਭਈ ਹੁਣ ਸਟ੍ਰਾਈਕ ਤੇ ਜਾ ਸਕਦੇ ਹੈਗੇ ਆ। ਉਹਨਾਂ ਨੇ 72 ਘੰਟੇ ਦਾ ਜਿਹੜਾ ਨੋਟਿਸ ਆਪਣਾ ਦੇ ਦਿੱਤਾ ਹੈਗਾ ਆ ਤੇ ਉਹਨਾਂ ਨੇ ਜਿਹੜੀ ਅਮਲਗਾਮੇਟਡ ਟ੍ਰਾਂਜ਼ਿਟ ਯੂਨੀਅਨ ਲੋਕਲ 265 ਆ ਉੱਥੇ ਉਹਨਾਂ ਨੇ ਵੋਟਿੰਗ ਕੀਤੀ ਸੀ 912 ਦੇ ਮੁਕਾਬਲੇ 92 ਜਿਨ੍ਹਾਂ ਨੇ ਰਿਜੈਕਟ ਕੀਤਾ ਸੀ ਤੇ ਕਹਿੰਦੇ ਵੀ ਜਿਹੜੀ ਸਾਡੀ ਡੀਲ ਚੱਲ ਰਹੀ ਸੀ ਉਹਨੂੰ ਅਸੀਂ ਐਕਸੈਪਟ ਨਹੀਂ ਕਰਦੇ ਤੇ ਹੁਣ ਮੈਨੂੰ ਲੱਗਦਾ ਵੀ ਥੋੜ੍ਹੇ ਦਿਨਾਂ ਦੇ ਵਿੱਚ ਹੀ ਜਿਹੜੇ ਆ ਇਹ ਸਟ੍ਰਾਈਕ ਤੇ ਜਾ ਰਹੇ ਆ। ਤੇ VTA ਸਰਵਿਸ ਕਹਿੰਦੇ ਵੀ ਆਲਮੋਸਟ 1,18,000 ਕਸਟਮਰਾਂ ਨੂੰ ਹਰ ਰੋਜ਼ ਜਿਹੜੀ ਆ ਸਰਵਿਸ ਦਿੰਦੀ ਆ ਤੇ 91,000 ਜਿਹੜੀ ਹੈਗੀਆਂ ਆ ਉਹ ਰੇਲ ਰੋਡ ਦੇ ਰਾਹੀਂ ਸਰਵਿਸ ਦਿੰਦੀ ਹੈਗੀ ਆ। ਤੇ ਰਾਊਟਸ ਇਹਨਾਂ ਦੇ ਪਾਲੋ ਆਲਟੋ ਤੋਂ ਲੈ ਕੇ ਗਿਲਰਾਏ ਤੋਂ ਸੈਂਟਾ ਕਲਾਰਾ ਕਾਉਂਟੀ 'ਚ ਚੱਲਦੇ ਹੈਗੇ ਆ ਜੀ ਜੀ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਆ, ਸਭ ਨੂੰ ਯਾਦ ਆ ਜਦੋਂ ਇਹ ਇਲੈਕਸ਼ਨਾਂ ਹੋਈਆਂ ਸੀ, ਹੁਣ ਮਿਡ ਟਰਮ ਇਲੈਕਸ਼ਨ ਹੋਈਆਂ ਸੀ, ਕਈ ਥਾਵਾਂ ਦੇ ਉੱਤੇ ਜਿਹੜੀਆਂ ਗਵਰਨਰ ਦੀਆਂ ਇਲੈਕਸ਼ਨ ਵੀ ਹੋਈਆਂ ਸੀ। ਇਸੇ ਤਰੀਕੇ ਨਾਲ ਵਿਸਕੌਨਸਨ ਦੇ ਵਿੱਚ ਜਾਂਦੇ ਜਿਹੜੇ ਉੱਥੇ ਦੇ ਸੀਗੇ ਗਵਰਨਰ ਤੇ ਉੱਥੇ ਦੇ ਜਿਹੜੇ ਰਿਪਬਲਿਕਨ ਲਾ ਮੇਕਰ ਸੀ, ਉਹਨਾਂ ਨੇ ਇੱਕ ਲੇਮ ਡਕ ਸੈਸ਼ਨ ਦੇ ਵਿੱਚ ਦਸੰਬਰ 2018 ਜਿਹੜਾ ਉਹਨਾਂ ਨੇ ਕੀਤਾ ਸੀ, ਉਹਦੇ ਵਿੱਚ ਕਈ ਲਾ ਪਾਸ ਕੀਤੇ ਸੀ ਜਿਸ ਦੇ ਵਿੱਚ ਆ ਰਹੇ ਨਵੇਂ ਜਿਹੜੇ ਡੈਮੋਕ੍ਰੇਟ ਗਵਰਨਰ ਸੀ ਉਹਨਾਂ ਦੀਆਂ ਕਈ ਪਾਵਰਸ ਆ ਉਹਨਾਂ ਦੇ ਉੱਤੇ ਇੱਕ ਹਿਸਾਬ ਦੇ ਨਾਲ ਰੋਕ ਲਾ ਦਿੱਤੀ ਸੀ, ਉਹਨਾਂ ਨੂੰ ਕਰਬ ਕਰ ਦਿੱਤਾ ਸੀ। ਇਹ ਮਾਮਲਾ ਬਾਅਦ ਦੇ ਵਿੱਚ ਵਿਸਕੌਨਸਨ ਦੇ ਸੁਪਰੀਮ ਕੋਰਟ ਦੇ ਵਿੱਚ ਪਹੁੰਚਿਆ ਜਿੱਥੇ ਕਿ ਵਿਸਕੌਨਸਨ ਦੇ ਸੁਪਰੀਮ ਕੋਰਟ ਨੇ ਰਿਪਬਲਿਕਨ ਲਾ ਮੇਕਰਸ ਦੇ ਹੱਕ ਦੇ ਵਿੱਚ ਫੈਸਲਾ ਉਹ ਸੁਣਾਇਆ ਆ ਤੇ ਉਹਨਾਂ ਨੇ ਕਿਹਾ ਵੀ ਜਿਹੜੇ ਉਹਨਾਂ ਨੇ ਉਸ ਚਾਹੇ ਲੇਮ ਡਕ ਸੈਸ਼ਨ ਦੇ ਵਿੱਚ ਲਾ ਪਾਸ ਕੀਤੇ ਸੀਗੇ ਉਹ ਅਪਹੈਲਡ ਰਹਿਣਗੇ, ਉਹ ਬਰਕਰਾਰ ਰਹਿਣਗੇ। ਸੋ ਇਹ ਚੀਜ਼ਾਂ ਆ ਉਹ ਹੁਣ ਜਿਹੜੀਆਂ ਉਹ ਦੇਖਣ ਦੇ ਵਿੱਚ ਸਾਹਮਣੇ ਆ ਰਹੀਆਂ ਆ ਤੇ ਹੁਣ ਜਿਹੜੇ ਨਵੇਂ ਬਣੇ ਉੱਥੇ ਦੇ ਗਵਰਨਰ ਹੈਗੇ ਨੇ ਟੋਨੀ ਐਵਰਡਸ, ਉਹ ਇਸ ਤੋਂ ਕਿਤੇ ਨਾ ਕਿਤੇ ਕਹਿ ਲਓ ਵੀ ਲੰਗੜੇ ਮਹਿਸੂਸ ਕਰ ਰਹੇ ਨੇ ਵੀ ਮੇਰੀਆਂ ਕਈ ਪਾਵਰਸ ਆ ਜਿਹੜੀਆਂ ਉਹਨਾਂ ਨੇ ਜਾਂਦੇ ਜਾਂਦੇ ਰਿਪਬਲਿਕਨਸ ਲਾ ਮੇਕਰਸ ਆ ਉਹਨਾਂ ਨੇ ਘੱਟ ਕਰ ਦਿੱਤੀਆਂ। 3 ਦੇ ਮੁਕਾਬਲੇ 4 ਦੇ ਜਿਹੜੇ 7 ਜੱਜਾਂ ਦੇ ਇਸ ਬੈਂਚ ਨੇ ਇਹ ਫੈਸਲਾ ਜਿਹੜਾ ਆ ਲਾ ਮੇਕਰਸ ਦੇ ਹੱਕ ਦੇ ਵਿੱਚ ਸੁਣਾਇਆ ਜੀ। ਅਗਲੀ ਖਬਰ ਜਿਹੜੀ ਵੇਕਰਸਫੀਲਡ ਤੋਂ ਆ ਰਹੀ ਹੈ, ਕਹਿੰਦੇ ਹਾਈਵੇ 99 ਦੇ ਉੱਤੇ ਜਿਹੜਾ ਸਾਊਥ ਵੇਕਰਸਫੀਲਡ ਆ ਉੱਥੇ ਕਾਫੀ ਵੱਡਾ ਜਿਹੜਾ ਐਕਸੀਡੈਂਟ ਹੋਇਆ। ਇੱਕ ਕੀਆ ਸਿਡਾਨ ਜਿਹੜੀ ਉਹ ਲਾਈਟ ਦੇ ਉੱਤੇ ਖੜੀ ਸੀ ਜਦੋਂ ਦੂਸਰੇ ਪਾਸੇ ਤੋਂ ਇੱਕ ਪਿਕਅਪ ਆਇਆ ਜਿਸ ਨੇ ਬਹੁਤ ਬੁਰੀ ਤਰ੍ਹਾਂ ਉਹਨੂੰ ਹਿੱਟ ਕੀਤਾ ਤੇ ਜਿਹੜਾ ਕੀਆ ਦਾ ਸੀ ਡਰਾਈਵਰ ਉਹਦੀ ਮੌਕੇ ਤੇ ਮੌਤ ਹੋ ਗਈ। ਤੇ ਹੁਣ ਜਿਹੜੀ CHP ਆ ਕੈਲੀਫੋਰਨੀਆ ਹਾਈਵੇ ਪੈਟਰੋਲ ਉਹ ਲੋਕਾਂ ਤੋਂ ਹੈਲਪ ਮੰਗ ਰਹੀ ਆ ਵੀ ਤਾਂ ਕਿ ਇਨਵੈਸਟੀਗੇਸ਼ਨ ਕੀਤੀ ਜਾ ਸਕੇ ਕਿਹੜਾ ਬੰਦਾ ਸੀ ਤੇ ਉਹਨਾਂ ਨੇ ਆਪਣਾ ਨੰਬਰ ਜਿਹੜਾ ਦਿੱਤਾ ਹੈ 6613966600।
ਜੀ ਕੱਲ NBA ਦਾ ਹਰਜੋਤ ਸਿੰਘ ਜੀ ਡਰਾਫਟ ਸੀਗਾ, ਜਿਸ ਦੇ ਵਿੱਚ ਜ਼ੀਓਨ ਜਿਹੜਾ ਆ ਉਹ ਸਭ ਤੋਂ ਪਹਿਲਾ ਡਰਾਫਟ ਪਿਕ ਜਿਹੜਾ ਹੋਇਆ ਆ। ਪੈਲਕਨਸ ਜਿਹੜੀ ਟੀਮ ਆ ਉਹਨਾਂ ਨੇ ਉਸ ਨੂੰ ਜਿਹੜਾ ਆ, ਜਦੋਂ ਉਹਨਾਂ ਨੂੰ ਫਸਟ ਪਿਕ ਮਿਲੀ ਸੀ ਤੇ ਜ਼ੀਓਨ ਨੂੰ ਉਹਨਾਂ ਨੇ ਜਿਹੜਾ ਉਹ ਲੈ ਲਿਆ ਆ। 6 ਫੁੱਟ 8 ਇੰਚ ਦਾ ਜਿਹੜਾ ਨੌਜਵਾਨ ਮੁੰਡਾ ਬੜਾ ਤਗੜਾ ਹੈ ਤੇ ਇਸ ਟਾਈਮ ਕਾਲਜ ਬਾਸਕਟਬਾਲ ਦੇ ਵਿੱਚ ਸਭ ਤੋਂ ਉੱਭਰਦਾ ਹੋਇਆ ਸਿਤਾਰਾ ਆ ਉਹ ਨਿਕਲ ਕੇ ਆਇਆ ਸੀਗਾ। ਸੋ NBA ਦੇ ਵਿੱਚ ਇਸ ਦਾ ਜਿਹੜਾ ਆ ਉਹ ਜਿਹੜਾ ਸਭ ਤੋਂ ਪਹਿਲਾ ਨੰਬਰ ਲੱਗਾ ਆ ਜ਼ੀਓਨ ਵਿਲੀਅਮਸਨ ਦਾ, ਤੇ ਕਾਫੀ ਜ਼ਿਆਦਾ ਇਮੋਸ਼ਨਲ ਸੀਗਾ। ਕਹਿੰਦੇ ਵੀ ਜਦ ਇਹ ਕਹਿ ਰਿਹਾ ਸੀ, ਕਹਿੰਦਾ ਜਦ ਮੈਂ NBA ਦੇ ਵਿੱਚ ਜਾਣ ਦੀਆਂ ਗੱਲਾਂ ਕਰਦਾ ਸੀਗਾ ਆਪਣੇ ਦੋਸਤਾਂ ਦੇ ਨਾਲ ਜਾਂ ਆਪਣੇ ਪਰਿਵਾਰ ਦੇ ਨਾਲ, ਤਾਂ ਉਹ ਕਹਿੰਦੇ ਸੀ ਵੀ ਤੈਨੂੰ ਕੋਈ ਨਾ ਕੋਈ ਪਲਾਨ B ਵੀ ਰੱਖਣਾ ਚਾਹੀਦਾ ਆ, ਵੀ ਬਹੁਤ ਘੱਟ ਚਾਂਸ ਹੁੰਦੇ ਆ NBA ਤੱਕ ਪਹੁੰਚਣ ਦੇ, ਤੇ ਪਰ ਕਹਿੰਦਾ ਵੀ ਅੱਜ ਇੱਥੇ ਪਹੁੰਚ ਚੁੱਕਾ ਆ ਤੇ NBA ਦੇ ਵਿੱਚ ਮੈਂ ਟੀਮ ਦੇ ਵਿੱਚ ਮੈਨੂੰ ਸ਼ਾਮਲ ਕਰ ਲਿਆ ਆ, ਤੇ ਮੈਂ ਬਹੁਤ ਜ਼ਿਆਦਾ ਭਾਵੁਕ ਵੀ ਸੀਗਾ ਤੇ ਬਹੁਤ ਜ਼ਿਆਦਾ ਉਹ ਨਾਲ ਦੇ ਨਾਲ ਖੁਸ਼ ਸੀਗਾ। ਤੇ ਪਰ ਨਾਲ ਦੇ ਨਾਲ ਕਹਿੰਦੇ ਆ ਵੀ ਹੁਣ ਸਵਾਲ ਵੀ ਉਸਦੇ ਸਾਹਮਣੇ ਹੀ ਆ ਵੀ ਹੁਣ ਉਹਨੂੰ ਜਿੱਦਾਂ ਕਾਲਜ ਦੇ ਵਿੱਚ ਸੁਪਰਸਟਾਰ ਉੱਭਰ ਕੇ ਨਿਕਲਿਆ ਆ, ਵੀ NBA ਵਿੱਚ ਵੀ ਆਪਣਾ ਉਹ ਪਰਚਮ ਲਹਿਰਾਊਗਾ, ਤਾਂ ਹੀ ਜਿਹੜਾ ਉਸ ਨੂੰ ਸੁਪਰਸਟਾਰ ਮੰਨਿਆ ਜਾ ਸਕਦਾ ਹੈ। ਅਗਲੀ ਖਬਰ ਵੀ ਸੈਕਰਾਮੈਂਟੋ ਤੋਂ ਆ ਰਹੀ ਆ। ਉੱਥੇ ਕਹਿੰਦੇ ਇੱਕ ਸਪਿਰਿਟ 에ਅਰਲਾਈਨਸ ਜਿਹੜੀ ਹੈਗੀ ਆ ਉਹ ਲਾਸ ਵੈਗਸ ਨੂੰ ਜਿਹੜੀ ਸਰਵਿਸ ਸ਼ੁਰੂ ਕਰਨ ਜਾ ਰਹੀ ਆ। ਜੂਨ 20 ਤੋਂ ਉਹਨਾਂ ਨੇ ਆਲਰੇਡੀ ਸ਼ੁਰੂ ਕਰ ਦਿੱਤੀ ਆ, ਤੇ ਕੁਝ ਕੁ ਫਲਾਈਟਾਂ ਉਹਨੀ ਕਹਿੰਦੇ ਵੀ ਫ੍ਰੀ ਫਲਾਈਟਾਂ ਦਿੱਤੀਆਂ ਤੇ ਵਿੱਚ ਕੇਕ ਵਗੈਰਾ ਜਿਹੜਾ ਫ੍ਰੀ ਦਿੱਤਾ ਹੈਗਾ। ਇਹ ਫਲੋਰੀਡਾ ਉੱਥੇ ਜਾਓ ਜਾ ਕੇ ਪੈਸੇ ਖਰਚੋ ਤੇ ਆਪਣੇ ਆਪ ਨੂੰ ਲੁਟਾ ਕੇ ਆਓ ਹੈ ਜੀ। ਫਲੋਰੀਡਾ ਬੇਸਡ 에ਅਰਲਾਈਨ ਹੈਗੀ ਆ ਜਿਹੜੀ ਸੈਕਰਾਮੈਂਟੋ ਤੋਂ ਡਾਇਰੈਕਟ ਲਾਸ ਵੈਗਸ ਜਿਹੜੀ ਆ ਉਹ ਸ਼ੁਰੂ ਹੋਈ ਹੈਗੀ ਆ। ਜੀ ਜੀ ਬਿਲਕੁਲ। ਉੱਦਾਂ ਇਸ ਜਿਹੜੀ ਸਰਵਿਸ ਹੈਗੀ ਆ ਨਾ, ਜਿਹੜੀ ਸਪਿਰਿਟ ਵਾਲੀ ਹੈ, ਇਹਨਾਂ ਦੇ ਕੋਈ ਬਹੁਤੇ ਨਹੀਂ ਆ, ਕਹਿੰਦੇ ਫੱਟਿਆਂ ਤੇ ਬਹਿ ਕੇ ਇੱਕ ਹਿਸਾਬ ਨਾਲ ਜਾਣ ਵਾਲੀ ਗੱਲ ਹੁੰਦੀ ਆ, ਪਰ ਇਹ ਆ ਵੀ ਇਕਨੋਮਿਕਲ ਹੁੰਦੀ ਆ। ਸੋ ਇਹਦੇ ਕਰਕੇ ਲੋਕ ਜਿਹੜਾ ਜ਼ਿਆਦਾ ਇਸ ਨੂੰ ਕਈ ਵਾਰੀ ਪ੍ਰੈਫਰ ਵੀ ਕਰਦੇ ਨੇ। ਤੇ ਹਰਜੋਤ ਸਿੰਘ ਜੀ ਕੱਲ ਨੂੰ ਵੀ ਆਪਣਾ ਬੜਾ ਇੱਕ ਅਹਿਮ ਅਪਡੇਟ ਅਮਰੀਕਾ ਹੋਣਾ ਹੈ, ਜਿਸ ਦੇ ਵਿੱਚ ਆਪਾਂ ਇਮੀਗ੍ਰੇਸ਼ਨ ਦੇ ਨਾਲ ਬਾਬਤ ਜਿਹੜੀਆਂ ਗੱਲਾਂ ਬਾਤਾਂ ਕਰਨੀਆਂ, ਕੀ ਕੁਛ ਆਈਸ ਵਾਲੇ ਕਰ ਰਹੇ ਆ। ਰਾਸ਼ਟਰਪਤੀ ਟਰੰਪ ਨੇ ਬੀਤੇ ਦਿਨਾਂ ਦੇ ਵਿੱਚ ਜਿਹੜਾ ਇਮੀਗ੍ਰੇਸ਼ਨ ਨੂੰ ਲੈ ਕੇ ਆਖਿਆ ਸੀ, ਉਸ ਦੇ ਬਾਰੇ ਗੱਲਬਾਤ ਕਰਾਂਗੇ। ਵੀਜ਼ਾ ਬੁਲੇਟਿਨ ਜਿਹੜਾ ਆ ਉਹ ਤੁਹਾਡੇ ਸਾਹਮਣੇ ਜਿਹੜਾ ਉਹ ਪੇਸ਼ ਕੀਤਾ ਜਾਊਗਾ। ਇਹ ਕਈ ਵਾਰੀ ਨਾ ਸਾਡੇ ਸਰੋਤੇ ਪੁੱਛਦੇ ਆ ਵੀ ਭਾਈ ਸਾਨੂੰ ਇੰਟਰਵਿਊ ਦੀ ਲੈਟਰ ਕਦੋਂ ਆਉਣੀ। ਭਾਈ ਉਹ ਸਾਨੂੰ ਨਹੀਂ ਪਤਾ, ਉਹ ਤੁਸੀਂ ਜੇ ਕੋਈ ਸਵਾਲ ਤੁਹਾਡਾ ਕੋਈ ਵੀ ਇਮੀਗ੍ਰੇਸ਼ਨ ਦੇ ਨਾਲ ਬਾਬਤ ਤੁਹਾਡੇ ਪਰਸਨਲ ਕੇਸ ਦਾ ਸਵਾਲ ਆ, ਉਹ USCIS ਵਾਲਿਆਂ ਨੂੰ ਜਾਂ ਤੁਸੀਂ ਉੱਥੇ ਉਹਨਾਂ ਨੂੰ ਪੁੱਛ ਸਕਦੇ ਹੋ, ਤੇ ਜਾਂ ਫਿਰ ਜਿਹੜਾ ਤੁਹਾਡਾ ਇਮੀਗ੍ਰੇਸ਼ਨ ਦਾ ਵਕੀਲ ਆ ਉਹਨਾਂ ਨੂੰ ਪੁੱਛੋ। ਅਸੀਂ ਤੁਹਾਨੂੰ ਜੋ ਨਿਊਜ਼ ਆ ਉਹ ਦੱਸਦੇ ਆ, ਤੇ ਜਿਹੜੀ ਵੀਜ਼ਾ ਬੁਲੇਟਿਨ ਸਾਰਿਆਂ ਦੇ ਸਾਹਮਣੇ ਹੁੰਦੀ ਆ ਉਹ ਤੁਹਾਡੀ ਸਹੂਲਤ ਲਈ ਤੁਹਾਡੇ ਸਾਹਮਣੇ ਜਿਹੜੀ ਆ ਉਹ ਅਸੀਂ ਬੋਲ ਕੇ ਇੱਥੇ ਦੱਸ ਦਿੰਦੇ ਆ। ਸੋ ਜੇ ਕੋਈ ਇਮੀਗ੍ਰੇਸ਼ਨ ਦੇ ਨਾਲ ਕਿਸੇ ਦਾ ਵੀ ਕੋਈ ਵੀ ਪਰਸਨਲ ਸਵਾਲ ਹੁੰਦਾ ਆ, ਆਪੋ ਆਪਣੇ ਇਮੀਗ੍ਰੇਸ਼ਨ ਦੇ ਵਕੀਲਾਂ ਦੇ ਨਾਲ ਜਾਂ USCIS ਦੇ ਵਿੱਚ ਤੁਹਾਡਾ ਕੇਸ ਚੱਲ ਰਿਹਾ ਆ, ਉਹਨਾਂ ਨੂੰ ਤੁਸੀਂ ਉੱਥੇ ਪੁੱਛ ਸਕਦੇ ਹੋ। ਅਸੀਂ ਕੋਈ ਵੀ ਇਮੀਗ੍ਰੇਸ਼ਨ ਵਕੀਲ ਨਹੀਂ, ਸਾਨੂੰ ਉਸ ਦੇ ਬਾਰੇ ਇੱਦਾਂ ਦੀ ਕੋਈ ਸਲਾਹ, ਅਸੀਂ ਤੁਹਾਨੂੰ ਕੋਈ ਵੀ ਲੀਗਲ ਸਲਾਹ ਜਿਹੜੀ ਉਹ ਨਹੀਂ ਦੇ ਸਕਦੇ ਜੀ। ਤੇ ਹਰਜੋਤ ਸਿੰਘ ਜੀ ਆਪਾਂ ਜਿਹੜਾ ਆਪਣੇ ਅੱਜ ਦੇ ਪ੍ਰੋਗਰਾਮ ਨੂੰ ਫਿਰ ਹੁਣ ਇੱਥੇ ਹੀ ਜਿਹੜਾ ਸਮੇਟਦੇ ਹਾਂ। ਮਿਲਾਂਗੇ ਤੁਹਾਨੂੰ ਸਾਰੇ ਸਰੋਤਿਆਂ ਨੂੰ ਜਿਹੜਾ ਜੀ ਅਗਲੀ ਵਾਰ। ਉਦੋਂ ਤੱਕ ਲਈ ਸਾਡੇ ਦੋਨਾਂ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਨੇਗੀ ਜਿਹੀ ਸਤਿ ਸ੍ਰੀ ਅਕਾਲ ਜੀ। ਉਹਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਹਾਂ ਅਮਰਿੰਦਰ ਗਿੱਲ ਤੇ ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA।